ਮਾਰਿਆ ਕੀ ਹੈ ਤੁਹਾਨੂੰ? ਛੁਰਾ ਮਾਰਿਆ ਆ। ਕਿੱਥੇ? ਦਿਲ ਤੇ ਛੁਰਾ? ਦਿਲ 'ਤੇ ਛੁਰਾ ਮਾਰਿਆ ਆ। ਅੱਛਾ ਜੀ। ਕੋਈ ਕਿਸੇ ਨਾਲ ਲਾਗ ਡਾਟ ਨਹੀਂ ਆ, ਪਤਾ ਨਹੀਂ ਕਿਹੜਾ ਭਾਣਾ ਬੀਤ ਗਿਆ। ਤੁਸੀਂ ਸਟੇਜਾਂ ਤੋਂ ਸਬਜ਼ ਬਾਗ ਦਿਖਾਉਂਦੇ ਹੋ, ਤੁਸੀਂ ਕਹਿੰਦੇ ਹੋ ਕਿ ਅਸੀਂ ਰੰਗਲਾ ਪੰਜਾਬ ਸਿਰਜ ਰਹੇ ਹਾਂ। ਆਹ ਤਸਵੀਰ ਹੈ, ਅਸਲ 'ਚ ਰੰਗਲਾ ਨਹੀਂ, ਪੰਜਾਬ ਕੰਗਲਾ ਹੋ ਰਿਹਾ ਹੈ। ਇੱਕ ਆਮ ਬੰਦੇ ਖੜੇ ਦੇ ਨਾਲ ਗੁੰਡਾਗਰਦੀ ਦਾ ਕੋਈ ਜਾਨ ਲਈ ਆ, ਉਹਦੇ ਕੈਚ ਮਾਰ ਕੇ ਦਿਲ ਤੇ ਪਾਰ ਕੀਤੀ ਆ। ਪੰਜਾਬ ਦਾ ਹਾਲਾਤ ਵਿਗੜ ਗਿਆ ਜੀ। ਮੇਰਾ ਨਜ਼ਦੀਕੀ ਰਿਸ਼ਤੇਦਾਰ, ਮੇਰਾ ਭਾਂਜਾ ਜਿਹੜਾ ਰਾਤ ਉਹਦਾ ਕਤਲ ਹੋ ਗਿਆ, ਵਿਅਕਤੀ ਦਾ ਕਤਲ ਕਰ ਦੇਣਾ ਬਿਨਾਂ ਕਿਸੇ ਗੱਲ ਤੋਂ, ਔਰ ਉਹਨੂੰ ਇਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦੇਣਾ, ਇਹ ਕੀ ਦਰਸਾਉਂਦਾ? ਆ 150 ਮੀਟਰ ਥਾਣੇ ਦੇ ਉੱਤੇ ਦੇ ਲਾਗੇ ਹੀ ਜਿਹੀ ਵਾਰਦਾਤ ਦਾ ਮਤਲਬ ਹੈ ਵੀ ਉਸ ਪ੍ਰਸ਼ਾਸਨ ਬੈਠਾ ਹੋਇਆ ਉਹ ਗੱਲ ਹੀ ਨਹੀਂ ਕਰਦਾ। ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਕਿ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਾਂਦੀ ਪੁਲਿਸ ਦੇ ਵੱਲੋਂ ਕਿਸੇ ਆਮ ਨਾਗਰਿਕ ਦੇ ਨਾਲ। ਹੁਣ ਪਰਚਾ ਦਰਜ ਹੋਇਆ, ਉਹ ਵੀ ਪ੍ਰੈਸ਼ਰ ਤੋਂ ਬਾਅਦ, ਕੱਲ ਰਾਤ ਤੋਂ ਤੁਸੀਂ ਲੱਗੇ ਹੋਏ ਹੋ ਤਾਂ ਕਰਕੇ ਹੋਇਆ ਇਹ। ਬਈ ਸ਼ਰੇਆਮ ਵੀਡੀਓ ਫੁਟੇਜ ਆ ਰਹੀ ਹੈ, ਬੱਚਾ ਮਰ ਗਿਆ ਯਾਰ। ਉਹ ਤੁਸੀਂ ਇੱਥੇ ਹਾਲੇ ਤੱਕ ਕੋਈ ਹਮਦਰਦੀ ਪ੍ਰਗਟਾਉਣ ਲਈ ਨਹੀਂ ਆਇਆ। ਜਿੰਨੇ ਬੰਦੇ ਇਨਵੋਲਵ ਨੇ, ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, FIR ਹੋ ਜਾਏ, ਪੋਸਟਮਾਰਟਮ ਹੋ ਜਾਏ, ਉਹਨਾਂ ਚਿਰ ਉਹ ਬੱਚੇ ਦਾ ਸੰਸਕਾਰ ਬਿਲਕੁਲ ਨਹੀਂ ਕਰੂੰਗਾ। 7 ਦੇ 7 ਜਾਂ 8 ਜੋ ਕੁਝ ਵੀ ਦੇਖਿਆ ਜਾਂ ਜੋ ਵੀਡੀਓ ਫੁਟੇਜ 'ਚ ਆ ਰਿਹਾ, ਉਹ ਜਿੰਨਾ ਚਿਰ ਫੜੇ ਨਹੀਂ ਜਾਂਦੇ ਉਹਨਾਂ ਚਿਰ ਬਿਲਕੁਲ ਸ਼ਾਂਤ ਨਹੀਂ ਬੈਠੂਗਾ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਸਟੇਜਾਂ ਤੋਂ ਦਿਖਾਏ ਜਾਂਦੇ ਸਬਜ਼ ਬਾਗ, ਸਟੇਜਾਂ ਤੋਂ ਪੇਸ਼ ਕੀਤਾ ਜਾਂਦਾ ਰੰਗਲਾ ਪੰਜਾਬ ਕੀ ਅਸਲ ਦੇ ਵਿੱਚ ਰੰਗਲਾ ਹੈ? ਇਸ ਦੀ ਤਸਵੀਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਆਦਮਪੁਰ ਦੇ ਵਿੱਚ ਇਸ ਸਮੇਂ ਮੌਜੂਦ ਆ। ਇਹ ਉਹੀ ਆਦਮਪੁਰ ਹੈ ਜਿਸ ਨੂੰ ਜਹਾਜ਼ਾਂ ਦੇ ਅੱਡੇ ਦੇ ਏਰੀਏ ਦੇ ਨਾਲ ਜਾਣਿਆ ਜਾਂਦਾ ਹੈ। ਇਸ ਆਦਮਪੁਰ ਦੇ ਵਿੱਚ ਇੱਕ ਕਤਲ ਹੋਇਆ ਹੈ। ਉਹ ਕਤਲ ਬਿਆਨ ਕਰਦਾ ਹੈ ਮੁੱਖ ਮੰਤਰੀ ਦੀਆਂ ਉਹਨਾਂ ਸਪੀਚਾਂ ਦੀਆਂ ਧੱਜੀਆਂ ਉਡਾਉਂਦਾ, ਜਿਹੜਾ ਉਹ ਕਹਿੰਦੇ ਨੇ ਕਿ ਪੰਜਾਬ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਿੱਚ ਦੂਜੇ ਨੰਬਰ ਤੇ ਹੈ। ਬਹੁਤ ਚੰਗਾ ਲਾਅ ਐਂਡ ਆਰਡਰ ਆ ਸਾਡੇ ਪੰਜਾਬ ਦੇ ਵਿੱਚ। ਅਸੀਂ ਆਏ ਦਿਨ ਪੰਜਾਬ ਨੂੰ ਰੰਗਲਾ ਕਰ ਰਹੇ ਹਾਂ। 70-75 ਸਾਲਾਂ ਦਾ ਜਿਹੜਾ ਗੰਦ ਪਾਇਆ ਸੀ ਹੋਰ ਪਾਰਟੀਆਂ ਨੇ, ਉਹ ਸਾਫ਼ ਕਰ ਰਹੇ ਹਾਂ। ਪਰ ਕੀ ਇਹ ਗੰਦ ਪਾਇਆ ਜਾ ਰਿਹਾ ਜਾਂ ਫਿਰ ਸਾਫ਼ ਕੀਤਾ ਜਾ ਰਿਹਾ? ਇਸ ਦੀ ਤਸਵੀਰ ਤੁਹਾਡੇ ਸਾਹਮਣੇ ਆ। ਥਾਣੇ ਦੀ ਤਸਵੀਰ ਪਿੱਛੇ ਦੇਖ ਲਓ, ਥਾਣਾ ਆਦਮਪੁਰ ਦਾ। ਕਤਲ ਰਾਤ ਹੁੰਦਾ ਹੈ, ਹਾਲੇ ਤੱਕ ਪਰਚਾ ਕਰਾਉਣ ਨੂੰ ਜਦੋਜਹਿਦ ਦੇ ਵਿੱਚ ਪਰਿਵਾਰ ਲੱਗਿਆ ਹੋਇਆ ਸੀ। ਪਤਾ ਲੱਗਾ ਹੁਣੇ ਹੀ ਪਰਚਾ ਦਰਜ ਹੋਇਆ, ਉਹ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਪਾਉਣ ਤੋਂ ਬਾਅਦ। ਗੱਲਬਾਤ ਸਾਰਿਆਂ ਦੇ ਨਾਲ ਕਰਦੇ ਹਾਂ। ਕੋਟਲੀ ਸਾਹਿਬ ਮੌਜੂਦ ਨੇ, ਕੋਟਲੀ ਸਾਹਿਬ ਤੋਂ ਜਾਣਦੇ ਕਿਉਂਕਿ ਇਹਨਾਂ ਦੇ ਹਲਕੇ ਦੇ ਵਿੱਚ ਘਟਨਾ ਵਾਪਰੀ ਹੈ। ਕੀ ਸਾਰਾ ਘਟਨਾਕ੍ਰਮ ਸੀ ਕੋਟਲੀ ਸਾਹਿਬ? ਸਭ ਤੋਂ ਪਹਿਲਾਂ ਉਹ ਸਬਜ਼ ਬਾਗ ਜਿਹੜੇ ਸਟੇਜਾਂ ਤੋਂ ਦਿਖਾਏ ਜਾਂਦੇ ਆ ਮੁੱਖ ਮੰਤਰੀ ਸਾਹਿਬ ਵੱਲੋਂ ਕਿ 70-75 ਸਾਲ ਦਾ ਅਸੀਂ ਗੰਦ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਜੋ ਆਹ ਕੁਝ ਹੋ ਰਿਹਾ ਹੈ, ਆਏ ਦਿਨ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੱਡਣੀਆਂ, ਕਿਸੇ ਨੂੰ ਕਾਨੂੰਨ ਦੀ ਸ਼ਿਕੰਜੇ ਦੀ ਕੋਈ ਪਰਵਾਹ ਨਹੀਂ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ, ਇਹ ਤਾਂ ਬਿਆਨਬਾਜ਼ੀ ਜਿਹੜੀ ਆ ਉਹ ਇੱਕ ਰਾਜਨੀਤੀ ਦੇ ਨਾਲ ਜੁੜ ਕੇ ਰਹਿ ਗਈ ਹੈ ਕਿ ਉਹਦਾ ਰਾਜਨੀਤਿਕ ਲਾਹਾ ਲੈ ਕੇ ਅਖਬਾਰਾਂ ਦੇ ਅੰਦਰ, ਮੀਡੀਆ ਦੇ ਰਾਹੀਂ ਇਹ ਪਬਲਿਸ਼ ਕਰਵਾਇਆ ਜਾਵੇ ਕਿ ਲਾਅ ਐਂਡ ਆਰਡਰ ਸਥਿਤੀ ਕੰਟਰੋਲ 'ਚ ਹੈ, ਪੰਜਾਬ ਖੁਸ਼ਹਾਲ ਬਣਦਾ ਜਾ ਰਿਹਾ। ਮੈਂ ਸਮਝਦਾ ਕਿ ਇਹ ਭਗਵੰਤ ਮਾਨ ਸਾਹਿਬ ਦਾ ਕਹਿਣਾ ਇਹ ਬਿਲਕੁਲ ਵੀ ਠੀਕ ਨਹੀਂ ਹੈ, ਕਿਉਂਕਿ ਮੇਰੇ ਖਿਆਲ ਰੋਜ਼ ਉਹ ਅਖਬਾਰਾਂ ਪੜ੍ਹਦੇ ਹੋਣੇ ਆ ਤੁਹਾਡੇ ਮੀਡੀਆ ਦੇ ਰਾਹੀਂ। ਖੈਰ ਮੈਨੂੰ ਲੱਗਦਾ ਉਹ ਤੁਹਾਡਾ ਚੈਨਲ ਤਾਂ ਪੱਕਾ ਦੇਖਦੇ ਆ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਹੀ ਜਿਹੜੀ ਸਥਿਤੀ ਤਸਵੀਰ ਹੈ, ਸਹੀ ਉਹ ਲੋਕਾਂ ਸਾਹਮਣੇ ਕੌਣ ਲੈ ਕੇ ਆਉਂਦਾ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਪੰਜਾਬ ਦਾ ਹਾਲਾਤ ਵਿਗੜ ਗਿਆ। ਮੇਰਾ ਨਜ਼ਦੀਕੀ ਰਿਸ਼ਤੇਦਾਰ, ਮੇਰਾ ਭਾਂਜਾ ਜਿਹੜਾ ਰਾਤ ਉਹਦਾ ਕਤਲ ਹੋ ਗਿਆ, ਮੈਂ ਰਾਤ ਦਾ ਇੱਥੇ ਮੌਜੂਦ ਹੈ। ਇਹ ਮਤਲਬ ਇੱਕ ਆਮ ਜਾਣੀ ਵਿਅਕਤੀ ਦਾ ਕਤਲ ਕਰ ਦੇਣਾ ਬਿਨਾਂ ਕਿਸੇ ਗੱਲ ਤੋਂ, ਔਰ ਉਹਨੂੰ ਇਸ ਤਰੀਕੇ ਨਾਲ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦੇਣਾ, ਇਹ ਕੀ ਦਰਸਾਉਂਦਾ? ਆ 150 ਮੀਟਰ ਥਾਣੇ ਦੇ ਉੱਤੇ ਦੇ ਲਾਗੇ ਹੀ ਜਿਹੀ ਵਾਰਦਾਤ ਦਾ ਮਤਲਬ ਹੈ ਵੀ ਜਿਹੜੇ ਲੋਕ ਜਿਹੇ ਕਰ ਰਹੇ ਨੇ ਉਹ ਬੇਖੌਫ ਘੁੰਮ ਰਹੇ ਨੇ, ਉਹਨਾਂ ਨੂੰ ਡਰ ਹੀ ਕਿਸੇ ਦਾ ਨਹੀਂ ਹੈਗਾ। ਔਰ ਤੁਸੀਂ ਪਹਿਲਾਂ ਬੰਦਾ ਮਾਰਦੇ ਹੋ, ਫਿਰ ਹੋਰ ਬੰਦੇ ਸੱਦ ਲੈਂਦੇ ਹੋ। ਹਸਪਤਾਲ ਸਾਹਮਣੇ ਆਪਾਂ ਦੂਜੇ ਬੱਚੇ ਨੂੰ ਵੀ ਦੇਖਣ ਚੱਲਦੇ ਹਾਂ। ਸੋ ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਮੈਨੂੰ ਬਹੁਤ ਬੇਹੱਦ ਦੁੱਖ ਹੈ ਕਿ ਮੇਰਾ ਕਰੀਬੀ, ਮੈਨੂੰ ਬਹੁਤ ਪਿਆਰ ਕਰਨ ਵਾਲਾ ਬੇਹੱਦ ਸਨੀ, ਜਿਹਦੀ ਉਮਰ ਹਾਲੇ ਬਿਲਕੁਲ ਥੋੜ੍ਹੀ ਸੀ, ਉਹ ਦੁਨੀਆ ਤੋਂ ਚਲੇ ਗਿਆ। ਸਾਲ 6 ਮਹੀਨੇ ਦਾ ਬੱਚਾ ਉਹਦਾ, ਅਸੀਂ ਹਾਲੇ ਹੁਣ ਵਿਆਹ ਕਰਕੇ ਹਟੇ ਸੀ। ਸੋ ਇਹ ਬੜਾ ਮੰਦਭਾਗੀ ਗੱਲ ਹੈ। ਇਹ ਸਰਕਾਰ ਦੀ ਮੈਂ ਲਿਫਾਫੇਬਾਜ਼ੀ ਸਮਝਦਾ। ਜੇ ਮੈਨੂੰ ਹੀ ਵਾਰ-ਵਾਰ ਥਾਣੇ ਆਉਣਾ ਪਵੇ ਵੀ ਜੇ ਕਾਰਵਾਈ ਹੋਈ ਹੈ ਤਾਂ ਤੁਸੀਂ ਉਹਨੂੰ ਇਮੀਡੀਏਟ ਉਹਦੇ ਤੇ ਐਕਸ਼ਨ ਕਰੋ। ਚਲੋ, ਮੈਨੂੰ ਹੁਣ ਦੱਸਿਆ ਗਿਆ ਕਿ FIR ਦਰਜ ਕਰ ਦਿੱਤੀ ਗਈ ਹੈ ਵੀ ਕੁਝ ਬੰਦਿਆਂ ਨੂੰ ਰਾਉਂਡ ਅਪ ਵੀ ਕੀਤਾ, ਉਹਨਾਂ ਦੇ ਕੋਲ ਸਾਰੀ ਪੁੱਛ ਪੜਤਾਲ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਣਾ ਚਾਹੀਦਾ। ਇੱਕ ਕੋਟਲੀ ਸਾਹਿਬ, ਇਹ ਵੀ ਤਾਂ ਮੰਦਭਾਗੀ ਗੱਲ ਹੈ ਨਾ ਕਿ
ਐਮਐਲਏ ਤੋਂ ਥੱਲੇ ਤਾਂ ਜਿਹੜੇ ਥਾਣੇਦਾਰ ਨੇ, ਜਿਹੜੇ ਪੁਲਿਸ ਪ੍ਰਸ਼ਾਸਨ ਬੈਠਾ ਹੋਇਆ, ਉਹ ਗੱਲ ਹੀ ਨਹੀਂ ਕਰਦਾ। ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਕਿ ਸਿੱਧੇ ਮੂੰਹ ਗੱਲ ਨਹੀਂ ਕੀਤੀ ਜਾਂਦੀ ਪੁਲਿਸ ਦੇ ਵੱਲੋਂ ਕਿਸੇ ਆਮ ਨਾਗਰਿਕ ਦੇ ਨਾਲ। ਹੁਣ ਪਰਚਾ ਦਰਜ ਹੋਇਆ, ਉਹ ਵੀ ਪ੍ਰੈਸ਼ਰ ਤੋਂ ਬਾਅਦ, ਕੱਲ ਰਾਤ ਤੋਂ ਤੁਸੀਂ ਲੱਗੇ ਹੋਏ ਹੋ ਤਾਂ ਕਰਕੇ ਹੋਇਆ। ਇਹ ਜਿਹੜੀ ਸਥਿਤੀ ਹੈ, ਇਹਦੇ 'ਚ ਜਿਹੜਾ ਲੂਪ ਹੋਲ ਹੈ, ਇਹ ਗੈਪ ਹੈ, ਇਹਨੂੰ ਕਿਵੇਂ ਵੇਖਦੇ ਹੋ? ਇਹਨੂੰ ਵੀ ਤਾਂ ਸੁਧਰਨਾ ਚਾਹੀਦਾ ਹੈ ਨਾ। ਐਕਸ਼ਨ ਹੋਇਆ, ਐਕਸ਼ਨ ਤੇ ਰਿਐਕਸ਼ਨ ਦੇ ਵਿੱਚ ਤੁਸੀਂ ਨਾਲ ਦੀ ਨਾਲ ਪਰਚਾ ਦਰਜ ਕਰਕੇ ਬੰਦਿਆਂ ਨੂੰ ਤਫਤੀਸ਼ ਕਰਨੀ ਸ਼ੁਰੂ ਕਰੋ। ਇੰਨੇ ਨੂੰ ਤਾਂ ਬੰਦਾ ਨੇਪਾਲ ਟੱਪ ਜਾਂਦਾ। ਦੇਖੋ, ਮੈਂ ਇਹੀ ਕਹਿ ਰਿਹਾ ਕਿ ਜੇ ਗੰਭੀਰ ਹੋਵੇ ਕੋਈ ਵਿਅਕਤੀ ਤਾਂ ਫਿਰ ਮੇਰੇ ਵਰਗੇ ਐਮਐਲਏ ਨੂੰ ਥਾਣੇ ਨਾ ਆਉਣਾ ਪਵੇ। ਰਾਤ ਭਰ ਹਸਪਤਾਲ ਦੇ ਸਾਹਮਣੇ ਖੜ ਕੇ ਬਾਰ-ਬਾਰ ਅਫਸਰਾਂ ਨੂੰ ਫੋਨ ਕਰਕੇ ਇਹ ਨਾ ਪੁੱਛਣਾ ਪਵੇ, ਦੱਸੋ ਜੀ ਕੀ ਸਥਿਤੀ ਬਣ ਗਈ ਹੈ ਜਾਂ ਕੀ ਹੋ ਗਿਆ ਜਾਂ ਕਿੱਥੇ ਤੱਕ ਮਾਮਲਾ ਪਹੁੰਚਿਆ ਹੈਗਾ। ਸੋ ਇਹ ਤਾਂ ਮੈਂ ਤਾਂ ਵੈਸੇ, ਚਲੋ ਇਹ ਮੇਰਾ ਪਰਿਵਾਰਕ ਮਾਮਲਾ ਆ, ਮੈਂ ਤਾਂ ਵੈਸੇ ਵੀ ਥਾਣਿਆਂ ਕਚਹਿਰੀਆਂ ਦੇ ਵਿੱਚ ਆਮ ਲੋਕਾਂ ਦੇ ਨਾਲ ਹਮੇਸ਼ਾ ਆਉਂਦਾ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ, ਕਿਉਂਕਿ ਅਸੀਂ ਕਿਹੜੇ ਕੋਈ ਕਬਜ਼ਾਧਾਰੀ ਆ ਜਾਂ ਅਸੀਂ ਕਿਹੜੇ ਕੋਈ ਬੜੇ ਸਾਡੇ ਕੋਈ ਗੈਂਗਸਟਰਾਂ ਦੇ ਨਾਲ ਰਿਲੇਸ਼ਨ ਆ ਜਾਂ ਅਸੀਂ ਕੋਈ ਜ਼ਮੀਨਾਂ ਹੜੱਪਣੀਆਂ ਨੇ ਜਾਂ ਅਸੀਂ ਕੋਈ ਕਬਜ਼ੇ ਕਰਵਾਉਣੇ ਆ। ਮਤਲਬ ਅਸੀਂ ਤਾਂ ਆਮ ਲੋਕਾਂ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਮੁਸ਼ਕਲਾਤਾਂ ਨੇ ਉਹਨਾਂ ਦੇ ਹੱਲ ਦੇ ਲਈ ਆਉਂਦੇ ਆ। ਪਰ ਹੁਣ ਜੇ ਮਰਡਰ ਹੋ ਜਾਵੇ ਫਿਰ ਮੇਰੇ ਵਰਗਾ ਚੁੱਪ ਰਵੇ। ਹੁਣ ਕਈ ਮੇਰੇ ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਜਿਹੜੇ ਦੋਸ਼ੀ ਆ ਉਹ ਇਸ ਹਲਕੇ ਦੇ ਨਾਲ ਸੰਬੰਧਿਤ ਨੇ। ਕਿਵੇਂ ਦਾ ਪ੍ਰੈਸ਼ਰ ਬਣਾਇਆ? ਮਤਲਬ ਬਈ ਨਹੀਂ ਜੀ, ਇਹ ਗਲਤ ਹੋ ਰਿਹਾ ਜੀ, ਇਹ ਠੀਕ ਨਹੀਂ ਹੈ ਜੀ, ਬਈ ਸ਼ਰੇਆਮ ਵੀਡੀਓ ਫੁਟੇਜ ਆ ਰਹੀ ਹੈ, ਬੱਚਾ ਮਰ ਗਿਆ। ਯਾਰ ਤੁਸੀਂ ਇੱਥੇ ਹਾਲੇ ਤੱਕ ਕੋਈ ਹਮਦਰਦੀ ਪ੍ਰਗਟਾਉਣ ਲਈ ਨਹੀਂ ਆਇਆ। ਠੀਕ ਹੈ, ਕਈ ਵਾਰੀ ਆਪਾਂ ਪਰਿਵਾਰ ਹੈ, ਇੱਕ ਸਮਾਜਿਕ ਹੈ, ਸਮਾਜ ਦੀਆਂ ਵੀ ਗੱਲਾਂ ਸੁਣਨੀਆਂ ਤੇ ਮੰਨਣੀਆਂ ਪੈਣੀਆਂ। ਯਾਰ ਉਹ ਸਾਡੇ ਨਾਲ ਕੋਈ ਹਮਦਰਦੀ ਪ੍ਰਗਟਾਉਣ ਵਾਸਤੇ ਨਹੀਂ ਆਇਆ। ਠੀਕ ਹੈ, ਕਿ ਦੱਸੋ ਯਾਰ ਕੀ ਹੋ ਗਿਆ। ਜਿਨ੍ਹਾਂ ਦੇ ਹੁਣ 1-2 ਬੰਦੇ ਫੜੇ ਆ, ਉਹਨਾਂ ਨੂੰ ਵੀ ਤਾਂ ਪਤਾ ਲੱਗਾ ਹੀ ਆ ਵੀ ਕਿਉਂ ਫੜੇ ਆ। ਕਮ ਸੇ ਕਮ ਮੈਂ ਹਲਕੇ ਦਾ ਵਿਧਾਇਕ ਹਾਂ, ਮੇਰਾ ਰਿਸ਼ਤੇਦਾਰ, ਮੇਰਾ ਭਾਣਜਾ ਚਲੇ ਗਿਆ, ਬੱਚਾ ਛੋਟਾ ਸੀ। ਚਲੋ ਤੁਹਾਡਾ ਤਾਂ ਸਾਰਾ ਹਲਕਾ ਹੀ ਰਿਸ਼ਤੇਦਾਰ ਹੈ, ਤੁਹਾਡਾ ਹਰੇਕ ਬੰਦੇ ਲਈ ਖੜਨਾ। ਮਤਲਬ ਹੈ ਕਿ ਕਮ ਸੇ ਕਮ ਯਾਰ ਉਹ ਹਮਦਰਦੀ ਤਾਂ ਪ੍ਰਗਟਾਓ। ਤੇ ਜੇ ਤੁਹਾਡੇ ਕੋਲ ਹਮਦਰਦੀ ਵੀ ਨਹੀਂ, ਫਿਰ ਠੋਕੂ ਚ ਸਵਾਲ ਰਹਾ ਨਾ, ਠੋਕ ਕੇ ਕੈਦ ਕਰਾ ਕੇ ਹਟੂ, ਜੋ ਮਰਜ਼ੀ ਹੋ ਜਾਏ। ਫਿਰ ਇਦਾਂ ਦੀ ਕੋਈ ਗੱਲ ਨਹੀਂ ਹੈ। ਇਨਸਾਫ ਲੈਣਾ, ਇਨਸਾਫ ਲੈ ਕੇ ਹਟੂੰਗਾ। ਥੋੜਾ ਜਿਹਾ ਸਨੀ, ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦਾ ਪਿਛੋਕੜ ਦੱਸ ਦਿਓ, ਤੇ ਉਹਨਾਂ ਦਾ ਸਾਥੀ ਜਿਹੜਾ ਸੀ ਉਹ ਕੌਣ ਸੀ, ਕੀ ਕਰ ਰਹੇ ਸੀ, ਕਿੱਦਾਂ ਹੋਇਆ, ਉਹ ਜਰਾ ਦੱਸ ਦਿਓ ਘਟਨਾ। ਉਹ ਤਾਂ ਆਮ ਕੰਮਕਾਰ ਦੇ ਵਿੱਚ ਜੀਵਨ ਰੱਖਦੇ ਨੇ। ਆ ਮੁੰਡਾ ਹਸਪਤਾਲ ਪਿਆ ਹੈਗਾ ਆ, ਨਾਲ ਦਾ ਸਾਥੀ ਇੱਕ ਜਲੰਧਰ ਰੈਫਰ ਕੀਤਾ ਆ। ਕੋਈ ਲੜਾਈ ਝਗੜਾ ਹੈ ਨਹੀਂ, ਇੱਕ ਆਮ ਵਿਅਕਤੀ ਆ, ਨਾਰਮਲ ਬੰਦਾ ਆ। ਤੇ ਜੇ ਹੁਣ ਤੁਸੀਂ ਮਾਮੂਲੀ ਝਗੜਾ ਖੜਿਆਂ ਨੂੰ ਕਹੋ ਵੀ ਇਹ ਸਾਨੂੰ ਗਾਲਾਂ ਕੱਢਦਾ ਜੀ, ਉਹ ਆਪਣੇ ਫੋਨ ਤੇ ਲੱਗਾ ਆ, ਜਿਹਦੇ ਨਾਲ ਮਰਜ਼ੀ ਉਹ ਗੱਲ ਕਰਦਾ ਹੋਵੇ, ਜਿਹਨੂੰ ਮਰਜ਼ੀ ਉਹ ਕੁਝ ਕਹਿੰਦਾ ਹੋਵੇ ਵੀ ਤੂੰ ਸਾਨੂੰ ਜੀ ਗਾਲਾਂ ਫੜ ਕੇ ਢਾ ਲਿਆ। ਮਤਲਬ ਇਹ ਕੋਈ ਮੇਰੇ ਖਿਆਲ ਦੇ ਅੰਦਰ ਐਡੀ ਗੁੰਡਾਗਰਦੀ ਮੇਰੇ ਤੋਂ ਤਾਂ ਬਰਦਾਸ਼ਤ ਨਹੀਂ ਹੋ ਰਹੀ। ਠੀਕ ਹੈ, ਜੇ ਕੋਈ ਮਤਲਬ ਕੋਈ ਜ਼ਿਆਦਾ ਕੁਝ ਕਰਨ ਦੀ ਕੋਸ਼ਿਸ਼ ਕਰੂਗਾ ਫਿਰ ਮੈਂ ਵੀ ਘੱਟ ਨਹੀਂ ਹੈਗਾ। ਇਸ ਕਰਕੇ ਆ ਮੈਂ ਇਨਸਾਫ ਲੈ ਕੇ ਹਟੂੰਗਾ। ਜਿੰਨੇ ਬੰਦੇ ਇਨਵੋਲਵ ਨੇ, ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, FIR ਹੋ ਜਾਏ, ਪੋਸਟਮਾਰਟਮ ਹੋ ਜਾਏ, ਉਹਨਾਂ ਚਿਰ ਉਹ ਬੱਚੇ ਦਾ ਸੰਸਕਾਰ ਬਿਲਕੁਲ ਨਹੀਂ ਕਰੂੰਗਾ। 7 ਦੇ 7 ਜਾਂ 8 ਜੋ ਕੁਝ ਵੀ ਦੇਖਿਆ ਜਾਂ ਜੋ ਵੀਡੀਓ ਫੁਟੇਜ 'ਚ ਆ ਰਿਹਾ, ਉਹ ਜਿੰਨਾ ਚਿਰ ਫੜੇ ਨਹੀਂ ਜਾਂਦੇ ਉਹਨਾਂ ਚਿਰ ਬਿਲਕੁਲ ਸ਼ਾਂਤ ਨਹੀਂ ਬੈਠੂੰਗਾ। ਮੇਰਾ ਅੱਜ ਚੰਡੀਗੜ੍ਹ ਜਾਣਾ ਸੀ, ਬਹੁਤ ਅੱਛੇ ਪ੍ਰੋਗਰਾਮ ਸੀ, ਇਲੈਕਸ਼ਨ ਚੱਲ ਰਿਹਾ ਹੈ ਭੋਗਪੁਰ ਦਾ, ਮੈਂ ਉਹਨੂੰ ਵੀ ਛੱਡ ਕੇ, ਕਿਉਂਕਿ ਮੈਨੂੰ ਆਉਣਾ ਚਾਹੀਦਾ। ਜੇ ਸਾਡਾ ਬੱਚਾ ਹੀ ਚਲਾ ਗਿਆ ਤਾਂ ਫਿਰ ਮੈਨੂੰ ਵਕਤ ਇੱਥੇ ਵੀ ਥੋੜਾ ਦੇਣਾ ਚਾਹੀਦਾ। ਸੋ ਮੈਂ ਮਾਨਯੋਗ SSP ਸਾਹਿਬ ਨਾਲ ਵੀ ਗੱਲ ਕੀਤੀ ਹੈ, ਹੋਰ ਵੀ ਉੱਪਰਲੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਮੈਂ ਉਮੀਦ ਕਰਦਾ ਕਿ ਇਨਸਾਫ ਮਿਲੇਗਾ। ਜੀ, ਸ਼ੁਕਰੀਆ ਕੋਟਲੀ ਸਾਹਿਬ। ਆਪਾਂ ਪਰਿਵਾਰਕ ਜੀਆਂ ਨਾਲ ਗੱਲ ਕਰ ਲੈਂਦੇ। ਤੁਸੀਂ ਪਰਿਵਾਰਕ ਜੀ ਹੋ ਉਹਨਾਂ ਦੇ? ਹਾਂਜੀ, ਮੈਂ ਮੰਮਾ ਜੀ ਉਹਨਾਂ ਦਾ ਜੀ। ਠੀਕ ਹੈ ਜੀ। ਤੇ ਕੀ ਹੋਇਆ ਸੀ, ਕੋਈ ਜਾਣਕਾਰੀ ਤੁਹਾਨੂੰ ਪਹਿਲਾਂ ਹੋਵੇ ਜਾਂ ਕਿਸੇ ਨਾਲ ਲਾਗ ਡਾਟ ਹੋਵੇ, ਇਦਾਂ ਦੀ ਕੋਈ ਗੱਲ ਸੀ? ਨਹੀਂ, ਸਾਡਾ ਬੇਟਾ ਬਹੁਤ ਵਧੀਆ ਸੀਗਾ, ਇਦਾਂ ਦੀ ਕੋਈ ਗੱਲਬਾਤ ਉਹਦੀ ਹੈ ਨਹੀਂ ਸੀਗੀ। ਕੋਈ ਲਾਗ ਡਾਟ ਦੀ ਸੀ, ਵਿਦੇਸ਼ ਵਿੱਚ ਰਹਿ ਕੇ ਆਇਆ 2-3 ਵਾਰੀ। ਠੀਕ ਹੈ ਜੀ। ਫੋਨ ਫੇਰ ਵਿਦੇਸ਼ ਜਾਣ ਦੀ ਆਪਣੀ ਤਿਆਰੀ ਕਰਦਾ ਸੀਗਾ। 2 ਸਾਲ ਪਹਿਲਾਂ ਉਹ ਬੱਚੇ ਦਾ ਵਿਆਹ ਹੋਇਆ, ਇੱਕ ਬੱਚਾ ਆ, ਬੇਟਾ ਉਸਦਾ। ਤੇ ਉਹਨੂੰ ਇਦਾਂ ਦੀ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਕਿਸੇ ਨਾਲ ਕੋਈ ਇਦਾਂ ਦੀ ਗੁੰਡਾਗਰਦੀ ਵਾਲਾ ਕੋਈ ਹੈ ਉਹ ਹੋਇਆ ਨਹੀਂ। ਜੋ ਉਹਦੇ ਨਾਲ ਹੋਇਆ, ਜੋ ਗੁੰਡਾਗਰਦੀ ਨੰਗਾ ਨਾਚ ਉਹਦੇ ਨਾਲ ਹੋਇਆ, ਉਸ ਗੁੰਡਾਗਰਦੀ ਨੰਗੇ ਨਾਚ ਦੀ ਜਿਹੜੀ ਜਾਨ ਲਈ ਆ ਸਾਡੇ ਬੱਚੇ ਦੀ, ਉਹ ਇਸ ਇਲਾਕੇ ਤੇ ਨਹੀਂ ਹੈਗਾ ਸੀਗਾ। ਉਹ ਇੱਕ ਮਿਹਨਤੀ ਔਰ ਵਧੀਆ ਸੂਝਵਾਨ। ਕੀ ਕਰਦੇ ਸੀ ਬਾਈ ਹੋਣੀ ਜੀ ਨਾਲ? ਬਾਈ ਇੱਕ ਲੇਬਰਮੈਨ ਸੀ ਭਾਜੀ, ਕਾਰਪੇਂਟਰ ਦਾ ਕੰਮ ਕਰਦੇ ਸੀਗੇ। ਅੱਛਾ ਜੀ। ਹਾਂਜੀ, ਕਾਰਪੇਂਟਰ। ਉਹ ਦੱਸਿਆ ਜਾ ਰਿਹਾ ਕਿ ਉਸ ਸਮੇਂ ਵੀ ਉਹ ਕੰਮ ਤੋਂ ਹੀ ਆ ਰਹੇ ਸੀ। ਜਦੋਂ ਕੰਮ ਤੋਂ ਆ ਰਹੇ ਸੀਗੇ, ਨਾਲ 2 ਸਾਥੀ ਸੀ ਉਹਦੇ, ਉਹ ਆਪਣੇ ਨਾਲ ਸਾਥੀ ਨੂੰ ਪਿੰਡ ਜਾਣ ਲਈ ਵੇਟ ਕਰ ਰਹੇ ਸੀਗੇ। ਅੱਛਾ ਜੀ। ਵੇਟ ਕਰਦੇ ਕੋਈ ਫੋਨ ਤੇ ਕੋਈ ਅਚਾਨਕ ਗੱਲ ਕਰਦੇ, ਸਾਨੂੰ ਪੂਰਾ ਦੱਸਿਆ ਉਹਨਾਂ ਨੇ ਆ ਕੇ, ਨਾਲ ਦੇ ਸਾਥੀਆਂ ਨੇ ਵੀ। ਉਦਾਂ ਤੁਸੀਂ ਹੁਣ ਜਦੋਂ ਮ੍ਰਿਤਕ ਹਾਲਤ 'ਚ ਸੀ, ਤੁਸੀਂ ਉਹਨਾਂ ਨੂੰ ਦੇਖਿਆ ਜਿਨ੍ਹਾਂ ਦੀ? ਅਜੇ ਤੱਕ ਨਹੀਂ ਦੇਖਿਆ ਹੈਗਾ।
ਸਾਡੇ ਮੇਰੇ ਬਾਕੀ ਦੇ ਪਰਿਵਾਰਕ ਮੈਂਬਰ ਸਾਰੇ ਆ ਗਏ ਸੀਗੇ, ਪਰ ਉਹਦੇ ਡੈੱਡ ਬੋਡੀ ਜਿਹੜੀ ਜਲੰਧਰ ਰੈਫਰ ਕਰ ਦਿੱਤੇ ਸੀਗੇ। ਤੇ ਅਸੀਂ ਮੈਂ ਤਾਂ ਨਹੀਂ ਅਜੇ ਤੱਕ ਉਹਨਾਂ ਦੇ ਜਿਹੜੇ ਨਾਲ ਦੇ ਸਾਥੀ ਨੇ ਉਹਨਾਂ ਦੀ ਹਾਲਤ ਕਿਹੋ ਜੀ ਹੈ? ਉਹਨਾਂ ਦਾ ਹੁਣ ਇੱਕ ਸਾਥੀ ਦਾ ਗੰਭੀਰ ਆ, ਸਿਰ ਸੱਟਾਂ ਲੱਗੀਆਂ ਹੋਈਆਂ ਨੇ, ਤੇ ਇੱਕ ਥੋੜਾ ਨਾਰਮਲ ਦੱਸਦੇ ਆ, ਪਰ ਅਸੀਂ ਉਹਨਾਂ ਨੂੰ ਮਿਲੇ ਆ ਤੇ ਉਹ ਇਹ ਦੱਸ ਰਹੇ ਆ ਵੀ ਇਹ ਉਹਨਾਂ ਨਾਲ ਗੁੰਡਾਗਰਦੀ ਆ, ਨੰਗਾ ਨਾਚ ਵਿਰੋਧੀ ਧਿਰ ਨੇ ਕੀਤਾ। ਵਿਰੋਧੀ ਧਿਰ ਹੈ ਨਹੀਂ, ਵਿਰੋਧੀ ਧਿਰ ਬਣ ਗਈ ਉਹ। ਅਸੀਂ ਤੇ ਵਿਰੋਧੀ ਧਿਰ ਹੀ ਕਵਾਂਗੇ। ਗੁੰਡਾਗਰਦੀ ਪੂਰੀ ਦਿਖਾਈ ਉਹਨਾਂ ਨੇ। ਇੱਕ ਆਮ ਬੰਦੇ ਖੜੇ ਦੇ ਨਾਲ ਗੁੰਡਾਗਰਦੀ ਕੋ ਜਾਨ ਲਈ ਆ, ਉਹਦੇ ਕੈਚ ਮਾਰ ਕੇ ਦਿਲ ਤੇ ਪਾਰ ਕੀਤੀ ਆ। ਦੇਖ ਸਕਦੇ ਹੋ ਹੰਝੂ ਅੱਖਾਂ ਦੇ ਵਿੱਚ, ਜਿਹੜੇ ਬਾਪੂ ਜੀ ਨੇ ਲੜਕੇ ਦੇ, ਉਹਨਾਂ ਦੀਆਂ ਅੱਖਾਂ ਦੇ ਵਿੱਚ ਕਿੰਨੇ ਹੰਝੂ ਨੇ, ਕਿਸ ਤਰੀਕੇ ਦੇ ਨਾਲ ਬਿਲਕਦੇ ਹੋਏ ਜਦੋਂ ਕਿਸੇ ਦਾ ਜਵਾਨ ਪੁੱਤ ਚਲਿਆ ਜਾਂਦਾ ਹੈ ਤਾਂ ਇਸ ਤਰੀਕੇ ਫਿਰ ਰੋਣ ਨਿਕਲਦਾ ਹੈ। ਪਰ ਤੁਸੀਂ ਸਟੇਜਾਂ ਤੋਂ ਸਬਜ਼ ਬਾਗ ਦਿਖਾਉਂਦੇ ਹੋ, ਤੁਸੀਂ ਕਹਿੰਦੇ ਹੋ ਕਿ ਅਸੀਂ ਰੰਗਲਾ ਪੰਜਾਬ ਸਿਰਜ ਰਹੇ ਹਾਂ। ਆਹ ਤਸਵੀਰ ਹੈ, ਅਸਲ 'ਚ ਰੰਗਲਾ ਨਹੀਂ, ਪੰਜਾਬ ਕੰਗਲਾ ਹੋ ਰਿਹਾ ਹੈ। ਬਾਪੂ ਜੀ ਕਿਸੇ ਨਾਲ ਲਾਗ ਡਾਟ ਸੀ ਕੋਈ, ਜਾਂ ਇਹ ਕੀ ਹੋਇਆ ਕੀ ਹੈ? ਕਿਸੇ ਨਾਲ ਲਾਗ ਡਾਟ ਨਹੀਂ ਸਾਡੀ ਕਦੀ ਵੀ ਨਹੀਂ ਗੀ। ਮੈਂ ਬਾਹਰੋਂ ਆਇਆ 30 ਸਾਲ ਆ ਕੇ ਆਇਆ, ਲੇਬਰੇ ਕਰਦੇ ਆਏ ਆ। ਠੀਕ ਹੈ ਜੀ। ਕੋਈ ਕਿਸੇ ਨਾਲ ਲਾਗ ਡਾਟ ਨਹੀਂ। ਆ ਪਤਾ ਨਹੀਂ ਕਿਹੜਾ ਭਾਣਾ ਬੀਤ ਗਿਆ। ਜਿਹੜਾ ਤੁਹਾਡਾ ਪੁੱਤਰ ਸੀ ਉਹ ਕੀ ਕੰਮ ਕਰਦੇ ਸੀਗੇ? ਉਹ ਡਰਾਈਵਰ ਸੀਗਾ। ਠੀਕ ਹੈ ਜੀ। ਤੇ ਹੁਣ ਜਦੋਂ ਇਹ ਘਟਨਾ ਵਾਪਰੀ ਹੈ, ਉਹ ਕੰਮ ਕਰ ਰਹੇ ਸੀ ਜਾਂ ਕਿਸੇ ਦੇ ਨਾਲ ਗਏ ਹੋਏ ਸੀ? ਕਿੱਦਾਂ ਘਟਨਾ ਵਾਪਰੀ? ਮੁੰਡਾ ਨਾਲ ਆਇਆ ਪਿੰਡ ਦਾ, ਠੀਕ ਹੈ ਜੀ। ਕੰਮ ਤੋਂ ਆ ਕੇ ਉੱਥੇ ਕਹਿੰਦੇ ਵੀ ਚੱਲ ਬਹਿ ਕੇ ਜਾਂਦੇ ਆ ਜੀ, ਰੋਟੀ ਖਾਦੇ। ਉਹ ਮੁੰਡੇ ਆਏ ਆ, ਪਤਾ ਨਹੀਂ ਇਹਨਾਂ ਦੀ ਕੀ ਹੋਇਆ ਕੀ ਨਹੀਂ। ਇਹਦਾ ਤੁਸੀਂ ਹੁਣ ਉਹਨਾਂ ਨੂੰ ਦੇਖਿਆ, ਆਪਣੇ ਪੁੱਤਰ ਦੀ ਲਾਸ਼ ਨੂੰ ਦੇਖਿਆ? ਕੋਈ ਕੀ ਸੱਟਾਂ ਕੀ ਲੱਗੀਆਂ ਨੇ, ਕੀ ਮਾਰਿਆ ਕੀ ਆ ਤੁਹਾਨੂੰ? ਛੁਰਾ ਮਾਰਿਆ ਆ। ਕਿੱਥੇ? ਦਿਲ ਤੇ ਛੁਰਾ? ਦਿਲ ਤੇ ਛੁਰਾ ਮਾਰਿਆ ਆ। ਅੱਛਾ ਜੀ। ਇੱਕ ਲੱਤ ਤੇ। ਅੱਛਾ ਜੀ, ਲੱਤ ਤੇ ਵੀ। ਸੋ ਅਸੀਂ ਕੋਈ ਵਿਊਅਰਸ਼ਿਪ ਇਸ ਤਰੀਕੇ ਦੇ ਨਾਲ ਹੰਝੂਆਂ ਤੋਂ ਨਹੀਂ ਬਟੋਰਨਾ ਚਾਹੁੰਦੇ, ਪਰ ਇਹ ਸਥਿਤੀ ਹੈ, ਧਰਾਤਲ ਦੇ ਹਾਲਾਤ ਨੇ ਜੋ ਤੁਹਾਨੂੰ ਦਿਖਾਉਣਾ ਚਾਹੁੰਦੇ ਆ। ਜੋ ਤਸਵੀਰ ਹੈ ਇਸ ਸਮੇਂ ਪੰਜਾਬ ਦੀ, ਪੰਜਾਬ ਨੂੰ ਹਰੇਕ ਪਾਸਿਓਂ ਲੁੱਟਿਆ ਕੁੱਟਿਆ ਤਾਂ ਜਾ ਹੀ ਰਿਹਾ ਹੈ। ਉਹਦੇ ਅੰਦਰ ਜਿਹੜੀਆਂ ਆਰਥਿਕ ਤੌਰ ਤੇ ਮਾਰਾਂ ਨੇ ਉਹ ਤਾਂ ਹੈਗੀਆਂ ਨੇ, ਪਰ ਜਿਹੜੀਆਂ ਸਮਾਜਿਕ ਤੌਰ ਦੇ ਉੱਪਰ ਇਹ ਊਣਤਾਈਆਂ ਨੇ, ਸਮਾਜਿਕ ਤੌਰ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਇਹੋ ਜਿਹੀਆਂ ਘਟਨਾ ਵਾਪਰਦੀਆਂ ਨੇ ਤਾਂ ਉਹ ਸਾਨੂੰ ਹੋਰ ਵੀ ਹੇਠਾਂ ਸਿੱਟਦੀਆਂ ਨੇ ਸਾਡਾ ਪੱਧਰ। ਇਹ ਬਜ਼ੁਰਗ ਨੇ, ਉਸ ਲੜਕੇ ਦੇ ਪਿਤਾ ਜੀ ਨੇ, ਜਿਨ੍ਹਾਂ ਨੇ ਦੱਸਿਆ ਕਿ ਕਿਰਚ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਕਿਸੇ ਨਾਲ ਲਾਗ ਡਾਟ ਵੀ ਨਹੀਂ ਦੱਸਦੇ। ਸੋ ਇਹ ਸਾਰੀ ਗੱਲਬਾਤ ਸੀ। ਇਹਦੇ ਬਾਬਤ ਜਿਹੜਾ ਰਾਤੀ ਘਟਨਾ ਵਾਪਰੀ ਆ ਆਦਮਪੁਰ ਵਿੱਚ, ਇਹਦੇ ਸੰਬੰਧੀ ਮ੍ਰਿਤਕ ਦੇ ਫਾਦਰ ਸ਼੍ਰੀ ਸਵਰਨ ਕੁਮਾਰ ਜੀ ਦੇ ਬਿਆਨ ਤੇ ਮੁਕੱਦਮਾ ਦਰਜ ਹੋ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਪੁਲਿਸ ਪਾਰਟੀਆਂ ਰੇਡ ਕਰਨ ਵਾਸਤੇ ਭੇਜੀਆਂ ਹੋਈਆਂ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ। ਕਿੰਨੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕਿੰਨੇ ਦੋਸ਼ੀ ਨਾਮਜ਼ਦ ਕੀਤੇ ਗਏ ਨੇ? ਇਹਦੇ ਵਿੱਚ ਟੋਟਲ 5 ਦੋਸ਼ੀ ਹੈਗੇ ਆ ਜੀ, ਜਿਨ੍ਹਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਔਰ ਪੁਲਿਸ ਪਾਰਟੀਆਂ ਅਲੱਗ-ਅਲੱਗ ਥਾਂ ਤੇ ਰੇਡ ਕਰਨ ਵਾਸਤੇ ਭੇਜੀਆਂ ਹੋਈਆਂ। ਕਿਹੜੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜਾਂ FIR ਕਿਹੜੀ ਧਾਰਾ ਤਹਿਤ ਕੀਤੀ ਜਾਊਗੀ? 103 BNS ਧਾਰਾ ਦੇ ਤਹਿਤ, ਜਿਹੜੀ ਪਿਛਲੀ ਪੁਰਾਣੀ ਜਿਹੜੀ ਆ 302 IPC ਕਤਲ ਦੇ ਧਾਰਾ ਤਹਿਤ ਜਿਹੜੀ ਆ ਮੁਕੱਦਮਾ ਦਰਜ ਕੀਤਾ ਗਿਆ। ਕਿੰਨੇ ਦੋਸ਼ੀ ਸਰ ਗ੍ਰਿਫਤਾਰ ਕੀਤੇ ਗਏ ਨੇ ਜਾਂ ਕਿੰਨੇ ਦੋਸ਼ੀ? ਅਸੀਂ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਰੇਡਿੰਗ ਪਾਰਟੀਆਂ ਬਣਾ ਕੇ ਵੱਖ-ਵੱਖ ਰੇਡਿੰਗ ਪਾਰਟੀਆਂ ਭੇਜੀਆਂ ਗਈਆਂ ਤੇ ਅਸੀਂ ਜਿੰਨੀ ਜਲਦੀ ਹੋ ਸਕੇ ਸਾਰੇ ਦੋਸ਼ੀ ਗ੍ਰਿਫਤਾਰ ਕਰਾਂਗੇ।